ਬਿਸਮਿल्लाहिर्रहमानिर्रहीम ਤੇ अस्सलाम वालेकुम। 24 ਅਗਸਤ ਪਾਕਿਸਤਾਨ ਦੇ ਵਿੱਚ ਪੀਰ ਦੀ ਸਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 268। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤਾਂ ਇੱਕ ਵਾਕਿਆ ਹੋਇਆ, ਉਹ ਅਸੀਂ ਉਰਦੂ ਵੀਲੌਗ 'ਚ ਬੜੀ ਤਫਸੀਲ ਨਾਲ ਡਿਸਕਸ ਕੀਤਾ, ਉੱਥੇ ਵੇਖ ਲੈਣਾ। ਇੱਥੇ ਜ਼ਰਾ ਕੁਇਕਲੀ ਤੁਹਾਨੂੰ ਦੱਸ ਦਈਏ 2-4 ਲਾਈਨਾਂ ਦੇ ਵਿੱਚ ਕਿ ਇੱਕ ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਪਿਸਤੌਲ ਸ਼ਸਤੌਲ ਲਾ ਕੇ ਤੇ ਉਹ ਜਾ ਆਪਣੇ, ਹੁਣ ਪੁਲਿਸ ਵਾਲੇ ਉਹਨਾਂ ਨੂੰ ਬ੍ਰਿਗੇਡੀਅਰ ਕਹਿੰਦੇ ਨੇ, ਪਤਾ ਨਹੀਂ ਬ੍ਰਿਗੇਡੀਅਰ ਨੇ ਜਾਂ ਕੋਈ ਹੋਰ ਰੈਂਕ ਹੈ, ਪਰ ਪੁਲਿਸ ਵਾਲੇ ਬ੍ਰਿਗੇਡੀਅਰ ਕਹਿ ਰਹੇ ਨੇ। ਉਹਨਾਂ ਦੀ ਜਾਂ ਤੇ ਘਰ ਵਾਲੀ ਮਤਲਬ ਜ਼ਨਾਨੀ ਉੱਥੇ ਕੰਮ ਕਰਦੀ ਸੀ ਸਰਹੱਦ ਯੂਨੀਵਰਸਿਟੀ ਦੇ ਵਿੱਚ, ਜਾਂ ਕੋਈ ਹੋਰ ਖਾਤੂਨ ਸੀ, ਪਰ ਉੱਥੇ ਆਪਣੇ ਉਸ ਖਾਤੂਨ ਦਾ ਕੋਈ ਫੱਡਾ ਸੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਵਾਲੇ ਕਿਸੇ ਪ੍ਰੋਫੈਸਰ ਸਾਹਿਬ ਦੇ ਨਾਲ। ਅਤੇ ਉੱਥੇ ਉਹ ਜਿਹੜੇ ਬ੍ਰਿਗੇਡੀਅਰ ਸਾਹਿਬ ਸਨ ਉਹ ਉਹਨਾਂ ਦੀ ਮਦਦ ਕਰਨ ਵਾਸਤੇ, ਖਾਤੂਨ ਦੀ ਮਦਦ ਕਰਨ ਵਾਸਤੇ ਉੱਥੇ ਆਪਣੇ, ਖਾਤੂਨ ਕੋਈ ਲੜਾਈ ਸ਼ੜਾਈ ਕਰ ਰਹੀ ਸੀ ਉੱਥੇ। ਅਤੇ ਉਹ ਬੱਚੇ ਜਿਹੜੇ ਨੇ ਸਟੂਡੈਂਟ, ਜੈਨ ਜ਼ੀ ਜਿਹਨੂੰ ਕਾਕਰੋਚ ਵਗੈਰਾ ਕਹਿੰਦੇ ਨੇ ਇੰਡੀਆ ਦੇ ਵਿੱਚ, ਉਹ ਪ੍ਰੋਫੈਸਰ ਸਾਹਿਬ ਨਾਲ ਸਨ ਸਾਰੇ। ਇਹਨਾਂ ਜਾ ਕੇ ਉੱਥੇ ਸਟੂਡੈਂਟਾਂ ਨੂੰ ਕੋਈ ਧੱਕੇ ਛੱਕੇ ਦਿੱਤੇ, ਹੂਰੇ ਸ਼ੂਰੇ ਮਾਰੇ, ਹੂਰਾ ਮੁੱਕੇ ਨੂੰ ਕਹਿੰਦੇ ਨੇ ਪੰਜਾਬੀ 'ਚ, ਹੂਰੇ ਸ਼ੂਰੇ ਘਸੁੰਨ ਵਗੈਰਾ ਮਾਰੇ, ਅਤੇ ਕੋਈ ਚਪੇੜ ਵੀ ਮਾਰੀ, ਅਤੇ ਕਹਿੰਦੇ ਨੇ ਵੀ ਡੰਡਾ ਵੀ ਲਈ ਫਿਰਦੇ ਸਨ। ਅੱਛਾ, ਜਿਹੜਾ ਪੰਜਾਬੀ ਨੇ ਵੀ ਅਜੀਬ ਹੀ ਜ਼ੁਬਾਨ ਹੈ, ਲਈ ਫਿਰਦੇ ਦਾ ਮਤਲਬ ਹੈ ਵੀ ਹੱਥ 'ਚ ਫੜੀ ਫਿਰਦੇ ਸਨ, ਅਤੇ ਡੰਡਾ ਵੀ ਉੱਥੇ ਲਈ ਫਿਰਦੇ ਸਨ। ਅਤੇ ਉਹਨਾਂ ਨੇ ਕਿਸੇ ਨੂੰ ਮੇਰੇ ਡੰਡਾ ਮਾਰ ਛੱਡਿਆ। ਅਤੇ ਫਿਰ ਉਸ ਤੋਂ ਬਾਅਦ ਚਪੇੜਾਂ ਦੀ ਇੱਕ ਚਪੇੜਾਂ ਵਾਲੀ ਕਬੱਡੀ ਹੁੰਦੀ ਹੈ ਪੰਜਾਬ 'ਚ, ਤੁਸੀਂ ਪਤਾ ਨਹੀਂ ਵੇਖੀ ਹੈ ਕਿ ਨਹੀਂ, ਉਹ ਫਿਰ ਉੱਥੇ ਚੱਲੀ। ਜੈਨ ਜ਼ੀ ਨੇ ਚੰਗਾ ਧੋਤਾ ਉਹਨਾਂ ਨੂੰ, ਬ੍ਰਿਗੇਡੀਅਰ ਸਾਹਿਬ ਨੂੰ ਕੁਟਾਪਾ ਸ਼ਟਾਪਾ ਚਾੜਿਆ। ਅਤੇ ਉੱਥੇ ਫਿਰ ਪੁਲਿਸ ਵਗੈਰਾ ਆਈ, ਪੁਲਿਸ ਵੀ ਵਿਚਾਰੀ ਬ੍ਰਿਗੇਡੀਅਰ ਸਾਹਿਬ ਦੀਆਂ ਮਿੰਨਤਾਂ ਹੀ ਕਰ ਰਹੀ ਸੀ। ਫਿਰ ਬ੍ਰਿਗੇਡੀਅਰ ਸਾਹਿਬ ਨੇ ਜਿਸ ਵੇਲੇ ਉਹ ਤੌਲੇ ਧੱਫੇ ਹੋਏ ਅਤੇ ਉਹਨਾਂ ਪਿਸਤੌਲ ਕੱਢ ਲਿਆ, ਅਤੇ ਉਹ ਫਿਰ ਫਾਇਰਿੰਗ ਸ਼ਾਇਰਿੰਗ ਕਰ ਛੱਡੀ ਉਹਨਾਂ ਨੇ। ਅਤੇ ਹੁਣ ਉਹ ਸਟੂਡੈਂਟ ਆਉਂਦੇ ਨੇ ਇਹਨਾਂ ਦੇ ਉੱਤੇ ਪਰਚਾ ਚਰਚਾ ਦਿਓ। ਪਰਚਾ ਉਹਨਾਂ ਦੇ ਕਿੱਥੋਂ ਹੋਣਾ, ਮੇਰਾ ਮਤਲਬ ਹੈ ਕਿ ਹਾਂ ਉਹ ਆਉਂਦੇ ਨੇ ਵੀ ਫੌਜ ਨੂੰ ਦੇ ਛੜਿਆ ਫੜ ਕੇ ਉਹਨਾਂ ਨੂੰ, ਅਤੇ ਅੰਦਰ ਦੀ ਕਾਰਵਾਈ ਹੋਏਗੀ, ਉਹ ਇਹਨਾਂ ਦੇ ਖਿਲਾਫ ਹੋ ਜਾਣੀ ਹੈ। ਕਿਉਂਕਿ ਅਗਰ ਇਹ ਕੋਈ, ਮੇਰਾ ਮਤਲਬ ਤਗੜੇ ਹੁੰਦੇ ਤਾਂ ਉਹਨਾਂ ਨੂੰ ਉੱਥੇ ਪਿਸਤੌਲ ਇਕੱਲਿਆਂ ਥੋੜ੍ਹੀ ਜਾ ਕੇ ਕੱਢਣਾ ਪੈਣਾ ਸੀ। ਉੱਤੇ ਜਨਾਬ ਚੇਤਾ ਹੈ ਨਾ ਤੁਹਾਨੂੰ, ਉਹ ਬਾਬਲ ਨਗਰ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਤੇ ਜਿਸ ਵੇਲੇ ਜਿਹੜੀ ਕੋਰ ਸੀ ਪੂਰੀ ਬਾਵਲਪੁਰ ਵਾਲੀ, ਉਹ ਕੋਰ ਕਮਾਂਡਰ ਸਾਹਿਬ ਨੇ ਪੂਰੀ ਕੋਰ ਘੱਲੀ ਸੀ, ਅਤੇ ਉੱਥੇ ਮਾਰ ਉਹਨਾਂ ਵਿਚਾਰਿਆਂ ਨੂੰ ਦੁੰਬੇ ਬਣਾ ਦਿੱਤਾ ਸੀ। ਅਤੇ ਉਹ ਕੋਈ ਕੋਰ ਕਮਾਂਡਰ ਸਾਹਿਬ ਦੀ ਪੁੱਛ ਪ੍ਰਤੀਤ ਨਹੀਂ ਸੀ ਹੋਈ ਕਿ ਭਾਈ ਜੀ ਤੁਸੀਂ ਕੋਈ ਮਾਫੀਆ ਹੋ, ਤੁਸੀਂ ਕੋਈ ਇਟਾਲੀਅਨ ਮਾਫੀਆ ਹੋ ਵੀ ਜਿਹੜਾ ਤੁਸੀਂ ਬੰਦੇ ਟਰੱਕਾਂ 'ਚ ਬਹਾ ਕੇ ਬਾਬਲ ਨਗਰ ਘੱਲ ਛੜੇ ਬਾਵਲਪੁਰ ਤੋਂ। ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਬਕਾਇਦਾ ਮੁਰੰਮਤ ਕੀਤੀ ਚੰਗੀ ਤਰ੍ਹਾਂ, ਪੁਲਿਸ ਵਾਲਿਆਂ ਦੀ ਕੁੱਟ ਵਿਚਾਰਿਆਂ ਨੂੰ ਦੁੰਬਾ ਬਣਾ ਛੱਡਿਆ। ਅਤੇ ਤੁਹਾਨੂੰ ਕੋਈ ਪੁੱਛਣ ਵਾਲਾ ਹੈ, ਅਗਰ ਕਾਨੂੰਨ ਹੁੰਦਾ, ਸਾਨੂੰ ਦੱਸਦੇ ਨੇ ਵੀ ਅਦਾਰੇ 'ਚ ਬੜਾ ਕਾਨੂੰਨ ਹੈ, ਡਿਸਪਲਿਨ ਹੈ, ਅਤੇ ਉਹ ਸਜ਼ਾ ਮਿਲਦੀ ਜ਼ਾਹਿਰ ਹੈ ਜੋ ਵੀ ਕਮਾਂਡੈਂਟ ਆਫਿਸਰ ਹੁੰਦੇ। ਲੇਕਿਨ ਕਿਸੇ ਨੇ, ਬਲਕਿ ਉਹ ਬੜੇ ਖੁਸ਼ ਹੋਏ ਨੇ ਵੀ ਜਨਾਬ ਚੰਗਾ ਕੀਤਾ ਤੁਸੀਂ, ਫੌਜ ਦੀ ਇੱਕ ਵਾਰੀ ਧਾਕ ਬਿਠਾ ਕੇ ਰੱਖ ਦਿੱਤੀ, ਚੰਗਾ ਕੀਤਾ, ਜੂਤ ਫੇਰਿਆ ਤੁਸੀਂ ਇਹਨਾਂ ਨੂੰ। ਖੈਰ ਅੱਜ ਬ੍ਰਿਗੇਡੀਅਰ ਸਾਹਿਬ ਨੂੰ ਧੱਫੇ ਛੱਫੇ ਪਏ ਨੇ। ਇੱਥੋਂ ਇਹਨਾਂ ਨੂੰ ਇਹ ਵੀ ਸਮਝ ਆਉਣੀ ਚਾਹੀਦੀ ਵੀ ਆਵਾਮ ਕਿੱਡੀ ਕੁ ਭਰ ਗਈ ਹੈ। ਹੁਣ ਵਰਦੀਆਂ ਪਾ ਕੇ ਨਾ ਲੋਕਾਂ ਨਾਲ ਇਹੋ ਜਿਹੀਆਂ ਬਦਤਮੀਜ਼ੀਆਂ ਕਰੋ, ਨਾ ਚਪੇੜਾਂ ਮਾਰੋ, ਨਾ ਧੱਫੇ ਧੌਲੇ ਮਾਰੋ। ਪਹਿਲਾਂ ਹੀ ਲੋਕਾਂ ਦੇ ਨਾਲ ਜੋ ਕੁਝ ਤੁਸੀਂ ਕਰ ਛੱਡਿਆ ਹੈ ਓਨਾ ਕਾਫੀ ਨਹੀਂ, ਅੱਗੋਂ ਤੁਹਾਡੀ ਮਰਜ਼ੀ ਹੈ। ਅੱਗੇ ਚੱਲਨੇ ਜੀ, ਅੱਗੇ ਬੜੀ ਜ਼ਬਰਦਸਤ ਖਬਰ ਹੈ ਆਪਣੇ ਲੌਂਡਾ ਲਪਾੜਾ ਜੀ, ਮਨਸੂਰ ਅਲੀ ਖਾਨ। ਅੱਛਾ, ਪੰਜਾਬੀ 'ਚ ਲੌਂਡਾ ਲਪਾੜਾ ਬੜਾ ਗੰਦਾ ਜਿਹਾ ਲਫ਼ਜ਼ ਲੱਗਦਾ, ਪਰ ਉਰਦੂ ਸਪੀਕਿੰਗ ਲੌਂਡਾ ਕਹਿੰਦੇ ਨੇ ਯੰਗ ਨੌਜਵਾਨ ਮੁੰਡੇ ਨੂੰ, ਅਤੇ ਸਾਡੇ ਜ਼ਰਾ ਇਹਦਾ ਮਕਸਦ ਹੋਰ ਸਮਝਿਆ ਜਾਂਦਾ। ਅੱਛਾ, ਅਸੀਂ ਬਰਦਾਸ਼ਤ ਕਰ ਜਾਂਦੇ ਉਰਦੂ ਵਾਲਿਆਂ ਦਾ ਲਫ਼ਜ਼ ਜਿਹੜਾ ਹੈ ਨਾ, ਕੋਈ ਅੱਗਾ ਪਿੱਛਾ ਵਾਲਾ ਜਿਹੜਾ ਸਾਨੂੰ ਭੈੜਾ ਵੀ ਲੱਗੇ, ਜਾਂ ਜਿਹਦਾ ਮਤਲਬ ਸਾਡੀ ਜ਼ੁਬਾਨ 'ਚ ਪੰਜਾਬੀ ਦੇ ਵਿੱਚ ਕੋਈ ਮਾੜਾ ਚੰਗਾ ਭੈੜਾ ਵੀ ਹੋਵੇ। ਸਾਡਾ ਕੋਈ ਲਫ਼ਜ਼ ਅਗਰ ਉੱਧਰ ਟਰਾਂਸਲੇਟ ਭੈੜਾ ਹੁੰਦਾ, ਤੌਬਾ ਐਲੀਟਿਜ਼ਮ ਮੈਂ ਵੇਖੀ ਇਸ ਗੱਲ ਦੇ ਵਿੱਚ, ਭਾਈ ਨਹੀਂ ਛੱਡਦੇ। ਉਹ ਆਉਂਦੇ ਨੇ ਤੁਸੀਂ ਇਹ ਬੋਲ ਹੀ ਨਹੀਂ ਸਕਦੇ, ਤੁਸੀਂ ਕੂਇਆ ਕਿਸ ਤਰ੍ਹਾਂ ਹੈ, ਕੂਆ ਮੀਨ ਤੁਸੀਂ ਬੋਲਿਆ ਕਿਸ ਤਰ੍ਹਾਂ ਹੈ, ਅਤੇ ਤੁਸੀਂ ਕੂੰਦੇ ਹੀ ਕਿਉਂ ਹੋ। ਕਹਿਣ ਦਾ ਮਤਲਬ ਹੈ ਕਿ ਉਹ ਸਾਡੀ ਜ਼ੁਬਾਨ ਜਿਹੜੀ ਉਹ ਸਾਨੂੰ ਦੱਸਦੇ ਨੇ ਵੀ ਨਹੀਂ, ਤੁਹਾਡੀ ਜ਼ੁਬਾਨ 'ਚ ਲਫ਼ਜ਼ ਦਾ ਮਤਲਬ ਹੋ ਹੀ ਨਹੀਂ ਸਕਦਾ। ਮਤਲਬ ਸਾਡੀ ਜ਼ੁਬਾਨ ਦੇ ਵੀ ਅੱਬਾ ਜੀ ਬਣ ਜਾਂਦੇ ਨੇ ਬੰਦੇ ਜਿਹੜੇ ਬੜੇ ਸਾਰੇ ਨੇ। ਉਹ ਬਹਰਹਾਲ ਮੁਖਤਸਰ ਅੱਗੇ ਚੱਲਨੇ। ਇਹ ਮਨਸੂਰ ਅਲੀ ਖਾਨ ਸਾਹਿਬ ਲੋਕਾਂ ਨੂੰ ਲੌਂਡਾ ਲਪਾੜਾ ਕਹਿੰਦੇ ਨੇ, ਅਤੇ ਹੁਣ ਅਗਰ ਅੱਜ ਕੱਲ੍ਹ ਤੁਸੀਂ ਗੂਗਲ ਕਰੋ ਨਾ ਲੌਂਡਾ ਲਪਾੜਾ ਇਨ ਪਾਕਿਸਤਾਨ, ਅਤੇ ਅੱਗੇ ਭਾਈ ਹੋਰਾਂ ਦਾ ਮੂੰਹ ਆ ਜਾਂਦਾ ਹੈ। ਮਤਲਬ ਗੂਗਲ ਨੇ ਵੀ ਇਹਨਾਂ ਨੂੰ ਹੀ ਆਈਡੈਂਟੀਫਾਈ ਕਰ ਛੱਡਿਆ ਹੈ ਵੀ ਲੌਂਡਾ ਲਪਾੜਾ ਪਾਕਿਸਤਾਨ 'ਚ ਕੌਣ ਹੈ। ਇਹ ਕਹਿੰਦੇ ਨੇ ਵੀ ਨਵਾਜ਼ ਸ਼ਰੀਫ ਸਾਹਿਬ ਦੇ ਕੈਂਪ 'ਚ ਨਵੇਂ ਸੂਬੇ ਬਣਾਉਣ 'ਤੇ ਜ਼ਿਆਦਾ ਜੋਸ਼ ਨਹੀਂ, ਮਤਲਬ ਬਣਾਉਣਾ ਨਹੀਂ ਚਾਹੁੰਦੇ, ਨਵੇਂ ਸੂਬੇ ਬਣਾਉਣਾ ਨਹੀਂ ਚਾਹੁੰਦੇ। ਲੇਕਿਨ ਨਵਾਜ਼ ਸ਼ਰੀਫ ਸਾਹਿਬ ਮੋਹਸਨ ਨਕਵੀ ਨੂੰ ਜ਼ਿਆਦਾ ਪਸੰਦ ਵੀ ਨਹੀਂ ਕਰਦੇ, ਪਰ ਮਜਬੂਰੀ ਇਹ, ਉਹਨਾਂ ਦੇ ਖਿਲਾਫ ਕੋਈ ਗੱਲਬਾਤ ਵੀ ਕਰ ਨਹੀਂ ਸਕਦੇ, ਇਸ ਲਈ ਹਾਂ 'ਚ ਹਾਂ ਹੀ ਮਿਲਾ ਰਹੇ ਨੇ। ਇੱਥੋਂ ਸਾਨੂੰ ਇੱਕ ਲਤੀਫਾ ਚੇਤੇ ਆ ਗਿਆ ਜਿਹੜਾ ਕਿ ਮੁਹੰਮਦ ਉਮੈਰ ਸਾਹਿਬ ਨੇ ਸ਼ੇਅਰ ਕੀਤਾ ਸੀ। ਲਤੀਫਾ ਹੈ ਵੀ ਨੌਕਰੀ ਦਾ ਫਨ। ਉਹਨਾਂ ਆਖਿਆ ਵੀ ਇੱਕ ਕਰਨਲ ਸਾਹਿਬ ਜਿਹੜੇ ਨੇ ਯੂਨਿਟ ਦੇ ਵਿਜ਼ਿਟ 'ਤੇ ਗਏ, ਨਾਲ ਸੂਬੇਦਾਰ ਸਾਹਿਬ ਨੂੰ ਲੈ ਗਏ,
ਤੇ ਸੂਬੇਦਾਰ ਮੇਜਰ ਸਾਹਿਬ ਨੂੰ ਨਾਲ ਖੜ ਕੇ ਤੇ ਉਹਨਾਂ ਨੇ ਮੈਸ ਦਾ ਵਿਜ਼ਿਟ ਕੀਤਾ ਤੇ ਉੱਥੇ ਜ਼ਾਹਿਰ ਹੈ ਰੋਟੀ ਪਾਣੀ ਵੀ ਖਾ ਕੇ ਵੇਖਣਾ ਸੀ। ਮੈਸ ਵਾਲਿਆਂ ਨੂੰ ਪੁੱਛਿਆ ਜਾ ਕੇ ਕਰਨਲ ਸਾਹਿਬ ਨੇ ਵੀ ਬਈ ਅੱਜ ਕੀ ਪਕਾਇਆ ਹੈ। ਸੂਬੇਦਾਰ ਮੇਜਰ ਸਾਹਿਬ ਨੇ ਕਿਹਾ ਵੀ ਸਰ ਅੱਜ ਕਰੇਲੇ ਪੱਕੇ ਨੇ। ਉਹਨਾਂ ਕਿਹਾ ਲੈ ਆਓ ਫਿਰ, ਮੇਰੀ ਤਾਂ ਬੜੀ ਫੇਵਰੇਟ ਸਬਜ਼ੀ ਹੈ, ਬੜਾ ਜ਼ਬਰਦਸਤ, ਮੈਂ ਤਾਂ ਖਾਂਦਾ ਹੀ ਹੈ। ਉਹ ਕਰੇਲੇ ਜਨਾਬ ਉਹਨਾਂ ਨੂੰ ਲੱਭ ਗਏ। ਕਰਨਲ ਸਾਹਿਬ ਨੇ ਚੰਗੇ ਖਾਧੇ ਕਰੇਲੇ, ਆਖਿਆ ਬੜੀ ਜ਼ਬਰਦਸਤ ਸਬਜ਼ੀ ਹੈ, ਉਹਦੀਆਂ ਬੜੀਆਂ ਤਾਰੀਫਾਂ ਕੀਤੀਆਂ ਔਰ ਇੱਧਰ ਉੱਧਰ। ਸੂਬੇਦਾਰ ਮੇਜਰ ਸਾਹਿਬ ਨੇ ਸਲੂਟ ਠੋਕਿਆ, ਕਿਹਾ ਜਨਾਬ ਤੁਸੀਂ ਸਹੀ ਕਹਿ ਰਹੇ ਹੋ, ਕਰੇਲੇ ਸਬਜ਼ੀ ਬੜੀ ਚੰਗੀ ਹੈ, ਮੇਰੀ ਤਾਂ ਕਈ ਬਿਮਾਰੀਆਂ ਨੇ ਖ਼ਤਮ ਕਰ ਦਿੱਤੀਆਂ, ਕਈ ਦੁੱਖ ਤੋੜ ਦਿੱਤੇ। ਮੈਂ ਤਾਂ ਰੋਟੀ ਵੀ ਨਹੀਂ ਖਾਂਦਾ ਸਰ ਕਰੇਲੇ ਪੱਕੇ ਹੋਣ, ਮੈਂ ਇਕੱਲੇ ਹੀ ਕਰੇਲੇ ਖਾ ਜਾਂਦਾ। ਮਤਲਬ ਸਾਹਿਬ ਬਹਾਦਰ ਨੇ ਕਿਹਾ ਵੀ ਕਰੇਲੇ ਖਾਣਾ, ਉਹਨਾਂ ਨੇ ਕਰੇਲਿਆਂ ਨੂੰ ਚੁੱਕ ਦਿੱਤਾ। ਅੱਛਾ ਜੀ, ਹੁਣ ਜਿਹੜੇ ਕਰਨਲ ਸਾਹਿਬ ਸੀ ਉਹ ਉੱਥੋਂ ਘਰ ਗਏ ਤੇ ਘਰ ਅੱਗੇ ਘਰ ਵਾਲੀ ਨੂੰ ਪੁੱਛਿਆ। ਕਰਨਲ ਸਾਹਿਬ ਦੀ ਜਿਹੜੀ ਬੇਗਮ ਹੁੰਦੀ ਨਾ ਉਹ ਅਸੂਲੀ ਤੌਰ 'ਤੇ ਬ੍ਰਿਗੇਡੀਅਰ ਹੁੰਦੀ ਹੈ, ਮਤਲਬ ਜਿਹੜਾ ਰੈਂਕ ਫੌਜੀ ਅਫਸਰ ਸਾਹਿਬ ਦਾ ਹੁੰਦਾ, ਬੇਗਮ ਦਾ ਇੱਕ ਉਤਲਾ ਹੁੰਦਾ ਹੈ। ਘਰ ਜਿਹੜੀ ਬ੍ਰਿਗੇਡੀਅਰ ਸਾਹਿਬ ਸਨ, ਸਾਹਿਬਾ ਸਨ, ਉਹਨਾਂ ਕੋਲ ਪੁੱਛਿਆ ਵੀ ਕੀ ਪੱਕਿਆ, ਉਹਨਾਂ ਕਿਹਾ ਕਰੇਲੇ। ਕਰਨਲ ਸਾਹਿਬ ਨੇ ਕਿਹਾ ਵੀ ਇਹ ਚੰਗਾ, ਮੈਂ ਫਸ ਗਿਆ, ਕਿਹੜੇ ਪਾਸੇ ਮੇਰਾ ਮਤਲਬ ਹੈ ਕਿ ਕੰਮ ਬਣ ਗਿਆ ਵੀ ਉੱਥੇ ਬਾਹਰ ਵੀ ਕਰੇਲੇ ਖਾਧੇ ਹੋਣ ਵੀ। ਉਹਨਾਂ ਨੂੰ ਬੜਾ ਗੁੱਸਾ ਆਇਆ। ਹੁਣ ਕਿਉਂਕਿ ਕਰਨਲ ਸਾਹਿਬ ਨੇ ਦੱਸ ਦਿੱਤਾ ਸੀ ਸੂਬੇਦਾਰ ਮੇਜਰ ਸਾਹਿਬ ਨੂੰ ਕਿ ਮੈਨੂੰ ਕਰੇਲੇ ਬੜੇ ਪਸੰਦ ਨੇ। ਅਗਲੇ ਦਿਨ ਕਰਨਲ ਸਾਹਿਬ ਦਫ਼ਤਰ ਆਉਂਦੇ ਨੇ, ਦੁਪਹਿਰੇ ਫਿਰ ਪੁੱਛਦੇ ਨੇ ਲੰਚ ਦੇ ਵੇਲੇ ਕਿ ਕੀ ਪੱਕਿਆ। ਸੂਬੇਦਾਰ ਮੇਜਰ ਸਲੂਟ ਠੋਕਦਾ, ਕਹਿੰਦਾ ਸਰ ਕਰੇਲੇ, ਤੁਹਾਨੂੰ ਪਤਾ ਸਬਜ਼ੀ ਬੜੀ ਚੰਗੀ। ਸੂਬੇਦਾਰ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੂੰ ਬੜਾ ਗੁੱਸਾ ਚੜ੍ਹਦਾ ਵੀ ਯਾਰ ਇਹ ਕੀ ਕਰ ਦਿੱਤਾ ਹੈ, ਕੱਲ੍ਹ ਇੱਥੇ ਮੈਸ 'ਚ ਵੀ ਕਰੇਲੇ, ਘਰ ਵੀ ਕਰੇਲੇ, ਚਲੋ ਕਰੇਲੇ 2 ਵੇਲੇ ਹੋ ਗਏ, ਪਰ ਹੁਣ 3 ਵੇਲੇ ਇਹ ਮੈਂ ਕਿਸ ਤਰ੍ਹਾਂ ਖਾਵਾਂਗਾ। ਉਹ ਗੁੱਸੇ 'ਚ ਆ ਕੇ ਕਹਿੰਦੇ ਨੇ ਯਾਰ ਇਹ ਤੁਸੀਂ ਮਨਹੂਸ ਸਬਜ਼ੀ ਅੱਜ ਫਿਰ ਪਕਾ ਲਈ ਹੈ, ਬੜੀ ਮਨਹੂਸ ਸਬਜ਼ੀ ਹੈ, ਜਾਨ ਨਹੀਂ ਛੱਡਣ ਡਈ, ਬੜੀ ਭੈੜੀ ਸਬਜ਼ੀ ਹੈ। ਸੂਬੇਦਾਰ ਮੇਜਰ ਸਾਹਿਬ ਕਹਿੰਦੇ ਨੇ ਸਰ ਤੁਸੀਂ ਠੀਕ ਕਹਿੰਦੇ, ਅੱਗੋਂ ਨਹੀਂ ਪਕਾਵਾਂਗੇ, ਮੈਨੂੰ ਵੀ ਕੋਈ ਜ਼ਿਆਦਾ ਪਸੰਦ ਨਹੀਂ। ਕਰਨਲ ਸਾਹਿਬ ਕਹਿੰਦੇ ਕਿ ਸੂਬੇਦਾਰ ਮੇਜਰ ਸਾਹਿਬ ਅਜੀਬ ਆਦਮੀ ਹੋ ਤੁਸੀਂ, ਕੱਲ੍ਹ ਤਾਂ ਕਹਿ ਰਹੇ ਸੋ ਤੁਹਾਡੀ ਬੜੀ ਫੇਵਰੇਟ ਸਬਜ਼ੀ ਹੈ, ਪੱਕੇ ਹੋਣ ਤੇ ਤੁਸੀਂ ਰੋਟੀ ਵੀ ਨਹੀਂ ਖਾਂਦੇ, ਇਹੀ ਖਾਈ ਜਾਂਦੇ ਹੋ, ਤੁਹਾਨੂੰ ਇਹਦੇ ਬੜੇ ਫਾਇਦੇ ਹੋਏ, ਤੇ ਅੱਜ ਕੀ ਕਹਿੰਦੇ ਹੋ। ਉਹਨੇ ਕਿਹਾ ਸਰਕਾਰ ਮੈਂ ਨੌਕਰੀ ਕਰੇਲਿਆਂ ਨਾਲ ਨਹੀਂ ਕਰਨੀ, ਤੁਹਾਡੇ ਨਾਲ ਕਰਨੀ ਹੈ ਕਰਨਲ ਸਾਹਿਬ। ਤੁਹਾਨੂੰ ਕੱਲ੍ਹ ਕਰੇਲੇ ਪਸੰਦ ਸਨ ਤੇ ਕਰੇਲੇ ਮੇਰੀ ਜਿੰਦ ਜਾਨ ਸਨ, ਮੇਰੀ ਜਿੰਦ ਜਾਨ ਆਸਿਮ ਮੁਨੀਰ। ਉਹਨਾਂ ਕਿਹਾ ਕੱਲ੍ਹ ਤੁਹਾਨੂੰ ਕਰੇਲੇ ਪਸੰਦ ਸਨ ਤੇ ਮੇਰੀ ਵੀ ਕਰੇਲੇ ਜਿੰਦ ਜਾਨ ਸਨ। ਅੱਜ ਤੁਸੀਂ ਦੱਸਿਆ ਵੀ ਕਰੇਲੇ ਚੰਗੀ ਸ਼ੈ ਨਹੀਂ, ਜਾਂ ਮਨਹੂਸ ਨੇ, ਜਾਂ ਤੁਹਾਨੂੰ ਭੈੜੇ ਲੱਗਦੇ ਨੇ, ਤੇ ਸਰਕਾਰ ਸਾਡਾ ਕਰੇਲਿਆਂ ਨਾਲ ਕੀ ਲੈਣ ਦੇਣਾ। ਤੇ ਇਹ ਜਨਾਬ ਜਿਹੜੀ ਸੂਰਤ ਹਾਲ ਹੈ, ਇਹ ਨਵਾਜ਼ ਸ਼ਰੀਫ ਸਾਹਿਬ ਦੀ ਵੀ ਇਹੀ ਹਾਲ ਹੈ ਇਸ ਵੇਲੇ, ਆਸਿਮ ਮੁਨੀਰ ਸਾਹਿਬ ਦੇ ਨਾਲ ਉਹਨਾਂ ਦੀ ਸੂਰਤ ਹਾਲ ਵੀ ਇਹੀ ਹੈ। ਅੱਛਾ ਜੀ, ਅੱਗੋਂ ਮੈਂ ਕੋਈ ਤਸਵੀਰ ਤਾਂ ਨਹੀਂ ਤੁਹਾਨੂੰ ਦਿਖਾ ਸਕਦਾ, ਲੇਕਿਨ ਇਹ ਦੱਸ ਸਕਦਾ ਹੈ ਵੀ ਲਾਹੌਰ ਦੇ ਵਿੱਚ ਕੋਈ ਗਾਡਰ ਤੇ TR ਬਣਾਉਣ ਵਾਲੀ ਕੰਪਨੀ ਹੈ, ਪਾਰਟੀ ਹੈ, ਖਾਨਦਾਨ ਹੈ, ਗਾਡਰ ਤੇ TR। ਉਹਨਾਂ ਦੀ ਮਸ਼ਹੂਰੀ ਵੀ TV 'ਤੇ ਚੱਲਦੀ ਹੈ ਵੀ ਗਾਡਰ ਜਿਹੜੇ ਨਾ ਉਹ ਲਿਫ ਗਏ ਨੇ ਕਿ ਨਹੀਂ ਲਿਫ ਗਏ, ਤੇ ਇੱਧਰ ਉੱਧਰ ਇਹੋ ਜਿਹੀਆਂ ਗੱਲਾਂ। ਉਹ ਬਣਾਉਣ ਵਾਲੇ ਜਿਹੜੇ ਨੇ ਨਾ, ਉਹਨਾਂ ਦੇ ਕੋਈ ਸਾਹਿਬਜ਼ਾਦੇ ਜਿਹੜੇ ਨੇ ਉਹ ਨਵੇਂ ਮਹਿਮਾਨ ਦੇ ਤੌਰ 'ਤੇ ਅੱਪੜ ਰਹੇ ਨੇ ਹੁਣ ਕਿਸੇ ਵੱਡੇ ਘਰ ਦੇ ਵਿੱਚ, ਅਤੇ ਉਹ ਕਿਸ ਤਰ੍ਹਾਂ ਪਹੁੰਚ ਰਹੇ ਨੇ ਉੱਥੇ, ਕੀ ਹੋਣਾ ਹੈ ਉਸ ਘਰ ਦੇ ਵਿੱਚ, ਕਿਹੋ ਜਿਹੇ ਮਹਿਮਾਨ ਬਣਨੇ ਨੇ, ਇਹ ਜ਼ਰਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਲੇਕਿਨ ਤੁਸੀਂ ਬਸ ਚੇਤੇ ਰੱਖਣਾ ਵੀ ਅਸੀਂ ਤੁਹਾਨੂੰ ਅੱਜ 24 ਅਗਸਤ ਨੂੰ ਇਹ ਖਬਰ ਦਿੱਤੀ ਸੀ, ਫਿਰ ਤੁਹਾਨੂੰ ਪਤਾ ਲੱਗੇ ਵੀ ਅਸੀਂ ਉਹ ਜਿਹੜਾ ਆਉਂਦਾ ਨਾ ਮੈਂ ਨਹੀਂ ਉਹ ਤੱਕਣਾ ਵੇ ਤੈਨੂੰ ਅੱਧਾ ਬੂਆ ਢੋ ਕੇ, ਅਤੇ ਅੱਧਾ ਬੂਆ ਢੋ ਕੇ ਕੌਣ ਕਿਹਨੂੰ ਤੱਕ ਰਿਹਾ ਅਤੇ ਕੌਣ ਕਿੱਥੇ ਪ੍ਰਾਹੁਣਾ ਬਣ ਕੇ ਜਾ ਰਿਹਾ, ਅਤੇ ਅੱਗੋਂ ਕੰਮ ਕੀ ਹੋਣ ਲੱਗੇ ਨੇ, ਇਹ ਸਾਰੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਗੇ। ਫਿਲਹਾਲ ਮੀਆਂ ਸਾਹਿਬ ਨੂੰ ਵੀ ਪਸੰਦ ਕਰੇਲੇ ਹੀ ਨੇ, ਪਰ ਹੁਣ ਉਹਨਾਂ ਨੇ ਖਾਣੇ ਨੇ। ਅੱਗੇ ਚੱਲਨੇ ਜੀ, ਬਰਤਾਨਵੀ ਮੀਡੀਆ ਜਿਹੜਾ ਇੰਗਲੈਂਡ ਦੇ ਵਿੱਚ ਜਿਹੜੀ ਪਾਕਿਸਤਾਨ ਨੇ ਪਰਫਾਰਮੈਂਸ ਦਿੱਤੀ ਹੈ, ਪਾਕਿਸਤਾਨੀ ਟੀਮ 50 ਬਰਸਾਂ ਦੀ ਬਦਤਰੀਨ, ਮਤਲਬ ਪਿਛਲੇ 50 ਸਾਲਾਂ ਦੀ ਬਦਤਰੀਨ ਟੀਮ ਜਿਹੜੀ ਹੈ, ਉਹ ਦੀ ਟੈਲੀਗ੍ਰਾਫ ਨੇ ਜਿਹੜਾ ਮਜ਼ਮੂਨ ਲਿਖਿਆ, ਟੈਲੀਗ੍ਰਾਫ ਵੱਡਾ ਅਖਬਾਰ ਹੈ ਬਰਤਾਨੀਆ ਦਾ, ਉਹਨਾਂ ਕਿਹਾ ਵੀ ਪਿਛਲੇ 50 ਸਾਲਾਂ ਦੀ ਪਾਕਿਸਤਾਨ ਦੀ ਬਦਤਰੀਨ ਘਟੀਆ ਤਰੀਨ ਟੀਮ ਜਿਹੜੀ ਹੈ ਉਹ ਇਹ ਹੈ ਜਿਹੜੀ ਇਸ ਵਾਰੀ ਆਈ ਹੈ। ਪਰਫਾਰਮੈਂਸ ਹੀ ਭੈੜੀ ਦੇ ਰਹੇ ਨੇ, ਜ਼ਾਹਿਰ ਹੈ। ਹੁਣ ਤੁਹਾਨੂੰ ਪਤਾ ਮੋਹਸਨ ਨਕਵੀ ਸਾਹਿਬ ਤੇ ਇੱਥੇ ਜਨਾਬ ਲੇਡੀ ਆਉਂਦੇ ਨੇ, ਉਹਦੇ ਉੱਤੇ ਨਾ ਬੜੇ ਸਾਰੇ ਤਬਸਰੇ ਹੋਏ। ਇੱਕ ਮੁੰਡਾ ਉਹਨੇ ਨੂਨ ਲੀਗ ਦਾ ਅਕਾਊਂਟ ਚਲਾਉਂਦਾ, ਨੂਨ ਲੀਗ ਵੱਲੋਂ ਸਾੜ ਸੂੜ ਫੱਕਦਾ ਹੈ, ਉਹਨੇ ਸਾੜ ਫੱਕਿਆ। ਉਹਨੇ ਕਿਹਾ ਵੇਖੋ ਅੱਜ ਕੱਲ੍ਹ ਤੁਹਾਨੂੰ ਪਤਾ ਨਾ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਅੱਜ ਕੱਲ੍ਹ ਸਾਰੇ ਨੂਨ ਲੀਗ ਵਾਲਿਆਂ ਨੂੰ ਜਿਹੜਾ ਮੋਹਸਨ ਨਕਵੀ ਸਾਹਿਬ ਨੇ ਉਹ ਇੰਝ ਹੀ ਲੱਗਦੇ ਨੇ ਵੀ ਜਿਵੇਂ ਸੱਸ ਹੁੰਦੀ ਉਹਨਾਂ ਦੀ, ਮਤਲਬ ਸਾਰੇ ਮਗਰ ਚੜ੍ਹੇ ਨੇ ਉਹਨਾਂ ਦੇ। ਅਨਸਾਰ ਅਬਾਸੀ ਸਾਹਿਬ, ਅਬਸਾਰ ਆਲਮ, ਜਿੰਨੇ ਨੂਨ ਲੀਗੀ ਟਾਊਟ ਨੇ, ਸਾਰੇ ਹਮਲੇ ਕਰ ਰਹੇ ਨੇ ਮੋਹਸਨ ਨਕਵੀ 'ਤੇ। ਉਹ ਮੁੰਡਾ ਜਿਹੜਾ ਉਹ ਵੀ, ਮੈਨੂੰ ਹੁਣ ਉਹਦਾ ਨਾਮ ਭੁੱਲ ਗਿਆ, ਉਹ ਵੀ ਅਕਾਊਂਟ ਚਲਾਉਂਦਾ ਨੂਨ ਲੀਗ ਦਾ। ਉਹਨੇ ਵੀ ਇਤਰਾਜ਼ ਕੀਤਾ ਕਿ ਇਹ ਅਸੀਂ ਨੂਨ ਲੀਗ ਵਾਲੇ ਏਡੇ ਹੀ ਹੱਥੜ ਹੋ ਗਏ ਹਾਂ, ਸਾਡੇ ਪੱਲੇ ਏਡੀ ਕੋਈ ਗੱਲ ਨਹੀਂ ਰਹਿ ਗਈ ਕਿ ਅਸੀਂ ਇਹਨਾਂ ਨੂੰ ਕੱਢ ਵੀ ਨਹੀਂ ਸਕਦੇ ਬਾਹਰ।
ਮਤਲਬ ਇਹ PCB ਦੀ ਐਡੀ ਭੈੜੀ ਪਰਫਾਰਮੈਂਸ। ਉਹ ਕਹਿੰਦੇ ਨਾ ਰੋਣਾ ਯਾਰਾਂ ਨੂੰ ਲੈ ਲੈ ਨਾਮ ਭਰਾਵਾਂ ਦਾ। ਉਹ ਕਿਸੇ ਕੁੜੀ ਦਾ ਭਰਾ ਵੀ ਪਰਦੇਸ ਗਿਆ ਹੋਵੇ ਜਾਂ ਕੋਈ ਨੌਕਰੀ ਸ਼ੌਕਰੀ ਕਰਨ, ਅਤੇ ਉਹ ਜਿਹਦੇ ਨਾਲ ਦਿਲ ਲੱਗਾ ਹੋਵੇ ਉਹ ਵੀ ਮਿਲ ਨਾ ਸਕਦਾ ਹੋਵੇ, ਜਾਂ ਉਹ ਵੀ ਕਿਤੇ ਦੂਰ ਪਰਦੇਸ ਗਿਆ ਹੋਵੇ, ਅਤੇ ਹੁਣ ਉਹਦਾ ਨਾਂ ਲੈ ਕੇ ਜਦੋਂ ਵਿਆਹ ਨਾ ਹੋਇਆ ਹੋਵੇ ਅਤੇ ਕਿਸੇ ਪਿੰਡ 'ਚ ਰਹਿਣ ਵਾਲੀ ਮਠਿਆਰ ਉਹਦਾ ਨਾਂ ਲੈ ਕੇ ਤਾਂ ਨਹੀਂ ਰੋ ਸਕਦੀ ਨਾ। ਅਤੇ ਫਿਰ ਉਹ ਇੱਕ ਮਿਸਾਲ ਬਣੀ ਵੀ ਰੋਵੇਂ ਯਾਰਾਂ ਨੂੰ ਅਤੇ ਲੈ ਲੈ ਨਾਂ ਭਰਾਵਾਂ ਦਾ, ਅਤੇ ਉਹ ਇਸ ਤਰ੍ਹਾਂ ਦੀ ਇੱਕ ਜ਼ਰਬੁਲ ਮਿਸਲ ਬਣੀ। ਅਤੇ ਇੱਥੇ ਨੂਨ ਲੀਗ ਵਾਲਿਆਂ ਦਾ ਵੀ ਹਾਲ ਇਹੀ ਹੈ। ਉਹ ਮੁੰਡੇ ਨੇ ਗਿਲਾ ਕੀਤਾ ਵੀ ਯਾਰ ਇਹ ਜਿਹੜੀ ਆਪਣਾ ਕ੍ਰਿਕਟ ਬੋਰਡ ਹੈ ਇਹਦੀ ਮੈਨੇਜਮੈਂਟ ਮੋਹਸਿਨ ਨਕਵੀ ਕੋਲ ਹੈ, ਅਤੇ ਕ੍ਰਿਕਟ ਟੈਲੀਗ੍ਰਾਫ ਲਿਖ ਰਿਹਾ ਵੀ 50 ਬਰਸਾਂ ਦੀ ਬਦਤਰੀਨ ਟੀਮ ਹੈ, ਕਮਜ਼ੋਰ ਤਰੀਨ, ਜਿਹਦੇ 'ਚ ਫਾਸਟ ਬੋਲਿੰਗ ਦੀ ਰਫਤਾਰ, ਮਿਆਰ ਸਭ ਕੁਝ ਹੀ ਗੰਦਾ ਹੈ, ਟੈਲੀਗ੍ਰਾਫ ਕਹਿੰਦਾ। ਉਹ ਕਹਿੰਦੇ ਨੇ ਯਾਰ ਅਸੀਂ ਮੋਹਸਿਨ ਨਕਵੀ ਨੂੰ ਕੱਢ ਵੀ ਨਹੀਂ ਸਕਦੇ ਬਾਹਰ, ਅਸੀਂ ਕਿੱਡੇ ਕੁ ਬਿਲਕੁਲ ਸਾਡੇ ਪੱਲੇ ਕੁਝ ਨਹੀਂ ਰਹਿ ਗਿਆ, ਅਤੇ ਅਸੀਂ ਲਾਫਿੰਗ ਸਟਾਕ ਬਣ ਗਏ। ਉਹਨੇ ਸਟਾਕ ਦੇ ਵਿਚਾਰੇ ਨੇ ਨੂਨ ਲੀਗੀ ਪਟਵਾਰੀ ਸੀ, ਉਹਨੇ ਸਪੈਲਿੰਗ ਉਹਦੇ ਗਲਤ ਲਿਖ ਦਿੱਤੇ। ਹੁਣ ਜਿਹੜੇ ਵਜ਼ੀਰੇ ਦਿਫਾਅ ਨੇ ਪਾਕਿਸਤਾਨ ਦੇ, ਖਵਾਜਾ ਮੁਹੰਮਦ ਆਸਿਫ ਸਾਹਿਬ, ਖਵਾਜਾ ਆਸਿਫ ਸਾਹਿਬ ਨੂੰ ਹੁਣ ਜਵਾਬ ਤਾਂ ਇਹ ਦੇਣਾ ਚਾਹੀਦਾ ਸੀ ਮੁੰਡੇ ਨੂੰ ਆ ਕੇ ਵੀ ਬਈ ਗੱਲ ਤੇਰੀ ਠੀਕ ਹੈ, ਕ੍ਰਿਕਟ ਦੀ ਪਰਫਾਰਮੈਂਸ ਸਾਡੀ ਬੜੀ ਭੈੜੀ ਹੈ। ਪਹਿਲੇ ਤਾਂ ਇਹਨਾਂ ਨੇ ਕਿਹਾ ਸੀ ਚੰਦ ਦਿਨ ਪਹਿਲਾਂ ਕਿ ਮੋਹਸਿਨ ਨਕਵੀ ਉਹਦਾ ਜ਼ਿੰਮੇਦਾਰ ਹੈ, ਲੇਕਿਨ ਫਿਰ ਇਹਨਾਂ ਦੀ ਠੁਕਾਈ ਹੋ ਗਈ ਸੀ ਅੱਗੋਂ ਇਸ ਗੱਲ ਦੇ ਉੱਤੇ। ਹੁਣ ਬਜਾਏ ਇਸ ਦੇ ਕਿ ਉਹ ਮੁੰਡੇ ਨਾਲ ਅਗਰੀ ਕਰਦੇ ਜਾਂ ਤਾਂ ਚੁੱਪ ਹੀ ਰਹਿੰਦੇ, ਕਹਿੰਦੇ ਨਾ ਭੈੜੇ ਰੋਣ ਨਾਲੋਂ ਚੁੱਪ ਚੰਗੀ, ਜਾਂ ਤਾਂ ਖਾਮੋਸ਼ੀ ਇਖਤਿਆਰ ਕਰਦੇ, ਇਹਦੇ ਉੱਤੇ ਗੱਲ ਹੀ ਨਾ ਕਰਦੇ। ਉਹਨਾਂ ਨੇ ਬਜਾਏ ਖਾਮੋਸ਼ੀ ਇਖਤਿਆਰ ਕਰਨ ਦੀ ਉਹਨਾਂ ਨੇ ਉਹਦੇ ਉੱਤੇ ਟਵੀਟ ਕੀਤਾ। ਇਹ ਤਾਂ ਨਾ ਦੱਸਿਆ ਕਿ ਹਾਂ PCB ਦੀ ਵਾਕਈ ਸੂਰਤ ਹਾਲ ਖ਼ਰਾਬ ਹੈ, ਵਾਕਈ ਅਸੀਂ ਇੰਗਲੈਂਡ 'ਚ ਭੈੜਾ ਖੇਲੇ ਹੈ, ਜਾਂ ਅਸੀਂ ਵਾਕਈ ਮੋਹਸਿਨ ਨਕਵੀ ਨੂੰ ਕਿਉਂ ਨਹੀਂ ਕੱਢ ਸਕਦੇ, ਜਾਂ ਮੋਹਸਿਨ ਨਕਵੀ ਦਾ ਕਸੂਰ ਹੈ। ਨਾ, ਮੁੰਡੇ ਨੂੰ ਕਿਹਾ ਕਿ ਤੇਰੇ ਸਪੈਲਿੰਗ ਕਾਕਾ ਠੀਕ ਨਹੀਂ, ਲਾਫਿੰਗ ਸਟਾਕ ਜਿਹੜਾ ਉਹਦੇ 'ਚ ਸਟਾਕ ਤੋਂ ਦੂਜਾ ਲਿਖ ਦਿੱਤਾ, ਸਟਾਕ ਐਕਸਚੇਂਜ ਵਾਲਾ, ਉਹ ਨਹੀਂ ਆ ਲਿਖਣਾ ਸੀ। ਅਤੇ ਉਹਨਾਂ ਨੇ ਇਸ ਤਰੀਕੇ ਦਾ ਉਹਦਾ ਹਿਸਾਬ ਕਿਤਾਬ ਜਿਹੜਾ ਉਹ ਲਾ ਕੇ ਉਹਨੂੰ ਦੱਸਿਆ, ਅਤੇ ਪਤਾ ਨਹੀਂ ਕਿਹੜਾ ਦੱਸਦੇ ਰਹੇ ਨੇ ਉਹਨੂੰ, ਪੁੱਠਾ ਦੱਸਦੇ ਰਹੇ ਨੇ ਕਿ ਸਿੱਧਾ ਦੱਸਦੇ ਰਹੇ ਨੇ, ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ। ਲੇਕਿਨ ਬਹਰਹਾਲ ਉਹਦੇ ਸਪੈਲਿੰਗ ਜਿਹੜੇ ਨੇ ਉਹ ਠੀਕ ਕਰਦੇ ਰਹੇ ਨੇ ਮੁੰਡੇ ਦੇ। ਮੈਨੂੰ ਇਹ ਨਹੀਂ ਚੇਤਾ ਵੀ ਉਹਨੇ ਕਿਹੜੇ ਸਪੈਲਿੰਗ ਲਿਖੇ ਸਨ। ਅਤੇ ਬਹਰਹਾਲ ਮੁਖਤਸਰ ਇਹ ਹੈ ਕਿ ਖਵਾਜਾ ਆਸਿਫ ਸਾਹਿਬ ਜਿਹੜੇ ਨੇ ਉਹ ਵਿਚਾਰੇ ਹੁਣ ਟਿਊਸ਼ਨ ਪੜ੍ਹਾ ਰਹੇ ਨੇ ਆਪਣੇ ਪਟਵਾਰੀਆਂ ਨੂੰ, ਅਤੇ ਮੋਹਸਿਨ ਨਕਵੀ ਦੇ ਖਿਲਾਫ ਕੁਝ ਕਹਿਣ ਜੋਗੇ ਨਹੀਂ ਇਸ ਵੇਲੇ। ਅੱਛਾ ਜੀ, ਅੱਗੋਂ ਇੱਕ ਅਜੀਬ ਹੀ ਪਾਕਿਸਤਾਨ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ। ਉਹ ਕਹਿੰਦੇ ਨਾ ਚੋਰਾਂ ਨੂੰ ਮੋਰ ਪੈ ਗਏ, ਉਹ ਕੰਮ ਹੋਇਆ, ਚੋਰਾਂ ਨੂੰ ਮੋਰ ਪੈ ਗਏ। ਤੁਹਾਨੂੰ ਯਾਦ ਹੋਏਗਾ ਵੀ ਇੱਕ ਜੀਓ ਦੇ ਉੱਤੇ ਪ੍ਰੋਗਰਾਮ ਚੱਲਦਾ ਰਿਹਾ, ਇੱਕ ਦਿਨ ਜੀਓ ਕੇ ਸਾਥ, ਯਾਦ ਹੋਏਗਾ ਤੁਹਾਨੂੰ। ਉਹਦੇ 'ਚ ਸਾਡੇ ਆਪਣੇ ਸੁਹੇਲ ਵੜਾਈ ਸਾਹਿਬ, ਹਰ ਬੰਦੇ ਦਾ ਇੰਟਰਵਿਊ ਹੁੰਦਾ ਨਾ, ਉਹਦੇ ਵਿੱਚ ਕੋਈ ਰੈਪਿਡ ਫਾਇਰ ਹੁੰਦਾ ਹੈ, ਕੋਈ ਹੋਰ ਸ਼ੈ ਹੁੰਦੀ, ਕੋਈ ਹੋਰ ਸ਼ੈ ਹੁੰਦੀ। ਤੁਸੀਂ ਕੋਈ ਵੀ ਕਾਫੀ ਵਿਦ ਕਰਨ ਵੇਖਦੇ ਹੋ, ਫਲਾਨੀ ਸ਼ੈ, ਉਹਦੇ ਕੋਈ ਰੈਪਿਡ ਫਾਇਰ ਇੱਧਰ ਉੱਧਰ ਉਹਦੇ ਕੋਈ ਤਰੀਕੇ ਰੱਖੇ ਹੁੰਦੇ ਨੇ। ਸੁਹੇਲ ਵੜਾਈ 'ਚ ਨੇ ਟੁੱਕਰ ਪਾਣੀ ਰੱਖਿਆ ਸੀ, ਉਹਨਾਂ ਦਾ ਇੱਕ ਖਾਸ ਸੈਗਮੈਂਟ ਸੀ ਇੱਕ ਦਿਨ ਜੀਓ ਕੇ ਸਾਥ, ਜਿੱਥੇ ਉਹ ਲੇੜ ਕੇ ਰੋਟੀ ਖਾਂਦੇ ਸਨ। ਉਹ ਜਿਹੜੇ ਵੀ ਕਿਸੇ ਜ਼ਿਮੀਂਦਾਰ ਕੋਲ ਗਏ, ਕਿਸੇ ਇੰਡਸਟਰੀਅਲਿਸਟ ਗਏ, ਕਿਸੇ ਖਵਾਜਾ ਸਰਾਹ ਕੋਲ ਗਏ, ਜਿਹਦਾ ਵੀ ਇੰਟਰਵਿਊ ਉਹਨਾਂ ਲਿਆ, ਟੁੱਕਰ ਨਹੀਂ ਛੱਡਿਆ ਉਹਦੇ ਕੋਲੋਂ, ਸਵਾਏ ਮੇਰਾ ਖਿਆਲ ਇਮਰਾਨ ਖਾਨ ਸਾਹਿਬ ਦਾ ਜਦੋਂ ਇੰਟਰਵਿਊ ਲੈਣ ਗਏ ਸਨ ਅਤੇ ਉੱਥੋਂ ਟੁੱਕਰ ਨਹੀਂ ਸੀ ਲੱਭਿਆ। ਬਾਕੀ ਉਹਨਾਂ ਟੁੱਕਰ ਕਿਸੇ ਬੰਦੇ ਦਾ ਜਿਹੜਾ ਉਹ ਨਹੀਂ ਸੀ ਛੱਡਿਆ। ਉਹਨਾਂ ਨੇ ਟੁੱਕਰ ਜਿਹੜਾ ਮਤਲਬ ਕਹਿਣ ਦਾ ਹੈ ਕਿ ਜਿੱਥੇ ਵੀ ਜਾਂਦੇ ਸਨ ਉੱਥੇ ਟੁੱਕਰ ਪਾਣੀ ਖਾਂਦੇ ਸਨ। ਤੁਹਾਨੂੰ ਪਤਾ ਕਿ ਭਰਾ ਨੇ ਸਾਡੇ, ਮੇਰਾ ਮਤਲਬ ਹੈ ਕਿ ਖਿਲਾਰ ਵੀ ਜ਼ਿਆਦਾ ਹੀ ਹੈ, ਅਤੇ ਟੁੱਕਰ ਫਿਰ ਪੈਂਦਾ ਵੀ ਬੇਸ਼ਬਾ ਹੀ ਹੈ ਅੰਦਰ। ਮੁਖਤਸਰ ਗੱਲ ਇਹ ਹੈ ਕਿ ਉਹਨਾਂ ਦਾ ਰਿਕਾਰਡ ਤੋੜ ਛੱਡਿਆ ਆਪਣੇ ਹੈ ਨਹੀਂ ਉਹ ਜਿਹੜੇ ਵਜ਼ੀਰ ਆਜ਼ਮ ਬਣਨਾ ਜਿਨ੍ਹਾਂ ਨੇ, ਉਹ ਆ ਕਈ ਇੱਕ ਬੰਦੇ ਹੁੰਦੇ ਨਾ, ਉਹ ਕਹਿੰਦੇ ਨੇ ਵੀ ਯਾਰ ਮੈਂ ਚਾਰਜਰ ਲੈ ਲਿਆ ਅਤੇ ਬਸ ਹੁਣ ਮੈਂ ਫ਼ੋਨ ਲੈਣਾ, ਮਤਲਬ ਚਾਰਜਰ ਮੇਰੇ ਕੋਲ ਹੈਗਾ, ਮੈਂ ਫ਼ੋਨ ਲੈਣਾ। ਜਾਂ ਕਈ ਬੰਦਿਆਂ ਕੋਲ ਪੈਡਲ ਹੁੰਦਾ, ਸਾਈਕਲ ਦਾ ਪੈਡਲ ਹੁੰਦਾ, ਪੈਡਲ ਉਹ ਕਹਿੰਦੇ ਨੇ ਇਹਦੇ 'ਚ ਮੈਂ ਸਾਈਕਲ ਪਵਾਉਣਾ, ਪੈਡਲ ਮੇਰੇ ਕੋਲ ਹੈਗਾ। ਉਹੀ ਗੱਲ ਆਪਣੇ ਇਕਰਾਰੁਲ ਹਸਨ ਸਾਹਿਬ, ਯਾਦ ਨਹੀਂ ਤੁਹਾਨੂੰ, ਆਪਣੇ ਸਰੇਆਮ ਵਾਲੇ, ਉਹ ਸਰੇਆਮ ਵਾਲੇ ਇਕਰਾਰੁਲ ਹਸਨ ਉਰਫ ਵਜ਼ੀਰ ਆਜ਼ਮ, ਉਹਨਾਂ ਵੀ ਅੱਗੋਂ ਵਜ਼ੀਰ ਆਜ਼ਮ ਬਣਨਾ ਜ਼ਾਹਿਰ ਤੁਹਾਨੂੰ ਆਉਂਦੇ ਨੇ, ਮੈਂ ਬਣਨਾ ਨਹੀਂ, ਪਰ ਉਹਨਾਂ ਦਾ ਦਿਲ ਵੈਸੇ ਉਹਨਾਂ ਵਜ਼ੀਰ ਆਜ਼ਮ ਤਾਂ ਨਹੀਂ ਬਣਨਾ, ਉਹਨਾਂ ਨੂੰ ਤਾਂ ਐਵੇਂ ਮੇਰਾ ਮਤਲਬ ਕਈ ਹੁੰਦੇ ਨਾ, ਮੇਰਾ ਮਤਲਬ ਉਹਨਾਂ ਨੂੰ ਲੋਕੀ, ਇਹਨਾਂ ਨੂੰ ਤਾਂ ਨਹੀਂ ਮੈਂ ਆਉਂਦਾ, ਲੇਕਿਨ ਕਈ ਬੰਦਿਆਂ ਨੂੰ ਐਵੇਂ ਹੀ ਕਿਸੇ ਦਾ ਕੰਮ ਖਰਾਬ ਕਰਨਾ ਹੋਵੇ, ਉਹਨਾਂ ਨੂੰ 2 ਘੁੱਟ ਸ਼ਰਾਬ ਦੇ ਪਿਆ ਕੇ ਪਿੰਡਾਂ ਦੇ ਵਿੱਚ ਲੋਕ ਤੋਰ ਦਿੰਦੇ ਨੇ ਵੀ ਯਾਰ ਜਾ ਉੱਥੇ ਜਾ ਕੇ ਬੁੱਕਣ ਦਾ ਮਤਲਬ ਹੁੰਦਾ ਪੰਜਾਬੀ 'ਚ ਉੱਚੀ ਉੱਚੀ ਰੌਲਾ ਪਾ, ਜਾ ਕੇ ਨਾਰੇ ਸ਼ਾਰੇ ਮਾਰ, ਉੱਥੇ ਗਾਲਾਂ ਸ਼ਾਲਾਂ ਕੱਢ ਲੋਕਾਂ ਨੂੰ, ਅਤੇ ਉਹਦਾ ਕੋਈ ਮਕਸਦ ਨਹੀਂ ਹੁੰਦਾ, ਉਹਨੇ ਕੋਈ ਵਿੱਚੋਂ ਹਾਸਿਲ ਨਹੀਂ ਕਰਨਾ ਹੁੰਦਾ, ਉਹਨੇ ਬਸ ਐਵੇਂ ਜਿਹੜੀ ਹੈ ਨਾ ਉਹ ਰੌਲਾ ਹੀ ਪਾਉਣਾ ਹੁੰਦਾ। ਬਹਰਹਾਲ ਇਕਰਾਰੁਲ ਹਸਨ ਸਾਹਿਬ ਦੇ ਵੀ ਜ਼ਿੰਮੇ ਜਰਨੈਲੀ ਕੰਮ ਜਿਹੜਾ ਜਾਂ ਕਰਨੈਲੀ ਕੰਮ ਇਹੀ ਲੱਗਾ ਸੀ ਕਿ ਤੁਸੀਂ ਬਸ ਰੌਲਾ ਪਾਓ, ਲੋਕਾਂ ਨੂੰ ਡਾਇਵਰਟ ਕਰੋ, ਔਰ ਵਿਚਾਰੇ ਦੇ ਉਹਨੇ ਕੀ ਕਰਨਾ ਸੀ। ਹੁਣ ਉਹਨਾਂ ਦੀਆਂ ਤੁਹਾਨੂੰ ਪਤਾ ਸਾਡੀਆਂ 3 ਭਰਜਾਈਆਂ ਨੇ, ਇੱਕ ਨਹੀਂ 3 ਨੇ, ਉਹ ਤਿੰਨੋਂ ਇੱਕ ਦੂਜੇ ਦੀ ਵੀਡੀਓ ਬਣਾਈ ਰੱਖਦੀਆਂ ਨੇ ਸਾਰਾ ਦਿਨ, ਉਹ ਫੈਮਿਲੀ ਵੀਲੌਗਿੰਗ ਕਰਦੀਆਂ ਨੇ। ਇੱਕ ਭਰਜਾਈ ਆਪਣਾ ਫੋਨ ਕੱਢ ਕੇ ਦੂਜੀ ਨੂੰ ਕਰਦੀ ਰਹਿੰਦੀ ਹੈ,
ਦੂਜੀ ਤੀਜੀ ਨੂੰ ਕਰਦੀ ਰਹਿੰਦੀ, ਤੀਜੀ ਪਹਿਲੀ ਨੂੰ ਕਰਦੀ ਰਹਿੰਦੀ। ਉਹ ਤਿੰਨੋਂ ਹੀ ਆਪਣੇ ਆਪਣੇ ਚੈਨਲਾਂ ਦੇ ਉੱਤੇ ਫੈਮਿਲੀ ਵੀਲੋਗਿੰਗ, ਮੈਂ ਰੋਟੀ ਪਕਾਉਣ ਡਈ, ਮੈਂ ਕੱਪੜੇ ਧੋਣ ਡਈ, ਮੈਂ ਇੱਧਰ ਤੁਰ ਪਈ, ਮੈਂ ਮੇਕਅਪ ਕਰਨ ਡਈ, ਮੈਂ ਉਹ ਕਲਿੱਪ ਆਉਂਦੇ ਰਹਿੰਦੇ ਨੇ ਉਹਦੇ ਉੱਤੇ ਨਾ ਟਵਿੱਟਰ ਦੇ ਉੱਤੇ, ਤੇ ਉਹ ਚੱਲਦੇ ਰਹਿੰਦੇ ਨੇ। ਉਹ ਭਰਜਾਈਆਂ ਜਿਹੜੀਆਂ ਨੇ ਉਹਨਾਂ ਨੇ ਜਿਹੜਾ ਰਿਕਾਰਡ ਕਾਇਮ ਕੀਤਾ, ਜਿਹੜਾ ਹੁਣ ਰਿਕਾਰਡ ਬੁੱਕ ਦੇ ਵਿੱਚ ਆਉਣਾ ਚਾਹੀਦਾ ਵੀ ਉਹ ਬਜਾਏ ਇਸ ਦੇ ਕਿ ਸੁਹੇਲ ਵੜਾਜ ਸਾਹਿਬ ਉਹਨਾਂ ਦੇ ਘਰ ਜਾਂਦੇ ਔਰ ਇੰਟਰਵਿਊ ਲੈ ਕੇ ਉੱਥੋਂ ਰੋਟੀ ਖਾਂਦੇ, ਉਹ ਖੈਰ ਨਾਲ ਆਪਣੀਆਂ ਨੇ ਸੁਹੇਲ ਵੜਾਜ ਸਾਹਿਬ ਦੇ ਘਰ, ਤੇ ਉਹਨਾਂ ਨੇ ਉਹਨਾਂ ਕੋਲ ਰੋਟੀ ਵੀ ਖਾ ਲਈ ਹੈ। ਮਤਲਬ ਵੈਸੇ ਇਕਰਾਰੁਲ ਹਸਨ ਸਾਹਿਬ ਤੁਸੀਂ ਵੀ ਵੈਸੇ ਵਾਕਈ ਤੇਜ਼ ਨਿਕਲੇ ਹੋ। ਅਤੇ ਇਕਰਾਰੁਲ ਹਸਨ ਸਾਹਿਬ ਦੀਆਂ ਜਿਹੜੀਆਂ ਬੇਗਮਾਤ ਨੇ ਉਹਨਾਂ ਨੇ ਸੁਹੇਲ ਵੜਾਜ ਸਾਹਿਬ ਨੂੰ ਹੀ ਲੁੱਟ ਲਿਆ। ਮਤਲਬ ਕਿ ਜਿਹੜਾ ਕੰਮ ਸੁਹੇਲ ਵੜਾਜ ਸਾਹਿਬ ਪਾਉਂਦੇ ਸਨ ਦੁਨੀਆ ਦੇ ਘਰ ਜਾ ਕੇ, ਉਹ ਉਹਨਾਂ ਨੇ ਸੁਹੇਲ ਵੜਾਜ ਸਾਹਿਬ ਨੂੰ ਪਾ ਦਿੱਤਾ। ਅੱਛਾ ਜੀ, ਅੱਗੋਂ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮੈਂ ਰੱਖਣੀ ਤੇ ਸਾਮਿਆ ਚੌਧਰੀ ਸਾਹਿਬ ਦੀ, ਲੇਕਿਨ ਉਹ ਜ਼ਰਾ ਕੱਲ੍ਹ ਰੱਖਾਂਗੇ। ਇਸ ਵੇਲੇ ਅਸੀਂ ਜ਼ਰਾ ਸਿਰਫ ਤੁਹਾਨੂੰ ਇੱਕ ਖਬਰ ਹੋਰ ਦੇ ਦਈਏ, ਔਰ ਇਹ ਹੈ ਕਿ ਨਜਮ ਸੇਠੀ ਸਾਹਿਬ ਕਹਿੰਦੇ ਨੇ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਆਸਿਫ ਜ਼ਰਦਾਰੀ ਈਵਾਨ ਸਦਰ ਤੋਂ ਚਲੇ ਜਾਣ, ਖੁਦ ਜਾਂ ਨਿਕਾਲੇ ਜਾਣ। ਮਤਲਬ ਕਿ ਨਾ ਕੱਢੇ ਜਾਣੇ ਨੇ, ਨਾ ਉਹਨਾਂ ਨੇ ਜਾਣਾ, ਐਵੇਂ ਬਿਆਨ ਸ਼ਿਆਨ ਦਿੰਦੇ ਨੇ। ਉਹ ਕਹਿੰਦੇ ਨੇ ਮੀਡੀਆ ਦੇ ਦੋਸਤਾਂ ਦੇ ਜ਼ਰੀਏ ਖਬਰਾਂ ਉਡਾ ਰਹੇ ਨੇ ਕਿ ਆਸਿਫ ਜ਼ਰਦਾਰੀ ਛੋੜਨਾ ਚਾਹ ਰਹੇ ਨੇ। ਉਹ ਅਸਲ ਦੇ ਵਿੱਚ ਇਹੋ ਜਿਹੀਆਂ ਖਬਰਾਂ ਉਡਾ ਕੇ ਬਲੈਕਮੇਲਿੰਗ ਕਰ ਰਹੇ ਨੇ। ਮਕਸਦ ਉਹਨਾਂ ਦਾ ਇਹ ਹੈ ਵੀ ਸੂਬੇ ਬਣਾਉਣ ਤੋਂ ਕਿਸ ਤਰ੍ਹਾਂ ਚੌਧਰੀ ਮੁੜ ਜਾਏ ਅਤੇ ਉਹਨਾਂ ਨੂੰ ਸਿੰਧ ਦੇ ਵਿੱਚ ਤਕਸੀਮ ਨਾ ਕਰਨੀ ਪਵੇ, ਕਰਾਚੀ ਨਾ ਦੇਣਾ ਪਵੇ, ਅਤੇ ਉਹਨਾਂ ਦਾ ਮਾਮਲਾ ਇਸੇ ਤਰੀਕੇ ਨਾਲ ਚੱਲਦਾ ਰਹੇ। ਲਓ ਜੀ, ਅੱਜ ਦਾ ਪੰਜਾਬੀ ਵੀਲੌਗ ਇੱਥੇ ਮੁੱਕਿਆ। ਮੈਨੂੰ ਇੱਥੋਂ ਦਿਓ ਇਜਾਜ਼ਤ। ਤੇ ਰੱਬ ਰਾਖਾ।